ਹੁਣ ਆਪਾਂ ਗੱਲ ਕਰੀਏ ਸਿੱਖਾਂ ਦੇ ਸੰਦਰਭ ਦੇ ਵਿੱਚ, ਜੀ ਸਿੱਖਾਂ ਦੇ ਪ੍ਰਤੀ ਜਿਹੜੀ ਇਨਫੋਰਮੇਸ਼ਨ ਕੱਲ ਨੂੰ ਹੁਣ ਜਿਗਿਆਸਾ ਆ, ਹਰ ਇੱਕ ਦੇ ਵਿੱਚ ਕਿਉਰਿਓਸਿਟੀ ਆ, ਮੈਂ ਜੀ ਪਤਾ ਕਰਨਾ ਚਾਹੁੰਦਾ ਵੀ ਕੀ ਆ, ਕੋਈ ਹਿੰਦੂਇਜ਼ਮ ਬਾਰੇ ਪੁੱਛਦਾ ਹੋਊ, ਕੋਈ ਬੋਧੀਆਂ ਬਾਰੇ, ਜਾਂ ਵੈਸੇ ਵੱਖ-ਵੱਖ ਧਰਮਾਂ ਦੇ ਬਾਰੇ, ਇੱਦਾਂ ਕੋਈ ਸਿੱਖਾਂ ਬਾਰੇ ਵੀ ਪੁੱਛਦਾ ਹੋਊਗਾ। ਸੋ ਜੀ ਇਹ ਸਿੱਖ ਕਿੱਦਾਂ ਕੰਟਰੀਬਿਊਟ ਕਰ ਸਕਦੇ ਆ, ਜਾਂ ਕਿੱਦਾਂ ਦੀਆਂ ਜਿਹੜੀਆਂ ਸਿੱਖ ਸਾਈਟਸ ਨੇ ਉਹ ਇਹਦੇ ਵਿੱਚ ਚੈਟ GPT 'ਚ ਕੰਟਰੀਬਿਊਟ ਕਰਨ, ਤਾਂ ਜੋ ਜਿਹੜੀ ਸਹੀ ਇਨਫੋਰਮੇਸ਼ਨ ਸਿੱਖਾਂ ਬਾਰੇ ਵੀ ਜਾਵੇ। ਸੋ ਜਦੋਂ ਮੈਂ ਅੱਗੇ ਥੋੜੇ ਕੰਪਲੀਕੇਟਡ, ਮੈਂ ਬਹੁਤ ਡੀਪ 'ਚ ਨਹੀਂ ਸੀ ਗਿਆ, ਡੂੰਘਾਈ ਦੇ ਵਿੱਚ ਮੈਂ ਕੁਛ ਲਰਨਿੰਗ ਮਾਡਲਸ ਦੀ ਪਹਿਲਾਂ ਗੱਲ ਕੀਤੀ। ਦੇਖੋ ਬਾਏ ਦ ਐਂਡ ਆਫ ਦ ਚੈਟ GPT ਕੀ ਆ, ਚੈਟ GPT ਨੇ ਇਨਫੋਰਮੇਸ਼ਨ ਉਹੀ ਦੇਣੀ ਜੋ ਪਬਲਿਕ ਡੋਮੇਨ ਦੇ ਵਿੱਚ ਪਈ ਆ। ਬਿਲਕੁਲ। ਸੋ ਉਹਨੂੰ ਫਿਲਟਰ ਕਰਕੇ ਉਹਨੂੰ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰੂਗਾ ਕਿ ਉਹਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਆ, ਸਹੀ ਇਨਫੋਰਮੇਸ਼ਨ ਜਿਹੜੀ ਸਾਰਿਆਂ ਦੇ ਸਾਹਮਣੇ ਹੈ ਨਾ ਆਏ ਉਹ ਕਰ ਸਕਦੇ ਆ। ਸੋ ਉਹਦੇ 'ਚ ਇਹ ਆ ਕਿ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੀ ਆ, ਜੇ ਵਾਸ਼ਿੰਗਟਨ ਪੋਸਟ ਨੇ ਕੁਛ ਇਹ ਕਵਰ ਕੀਤਾ ਇਸ ਚੀਜ਼ ਨੂੰ, ਠੀਕ ਆ, ਕਿ ਕੁਛ ਸੀਕ੍ਰੇਟ ਲਿਸਟ ਆਫ ਵੈਬਸਾਈਟਸ ਜਿਹਦੇ ਤੋਂ ਡੇਟਾ ਜਿਹੜਾ ਵਾ ਉਹ ਨਾ ਚੈਟ GPT ਨੇ ਇਕੱਠਾ ਕੀਤਾ, ਹੈ ਨਾ। ਸੋ ਉਹਦੇ ਵਿੱਚ ਮੈਂ ਲਿਸਟ ਦੇਖਦਾ ਸੀ, ਤੇ ਉਸ ਲਿਸਟ ਦੇ ਵਿੱਚ ਰਾਜਕਨ ਮੈਂ ਦੱਸਦਾ ਕਿ ਜਿਹੜੇ ਆਪਣੇ ਲੋਕ ਆ ਜਿਨ੍ਹਾਂ ਨੇ ਐਫਰਟ ਕੀਤਾ ਪਹਿਲੇ ਟਾਈਮ ਦੇ ਉੱਤੇ, ਉਹਦੇ 'ਚ ਨਾ ਖਾਸ ਤੌਰ ਦੇ ਉੱਤੇ ਮੈਂ ਸਿੱਖ ਸਿਆਸਤ ਦਾ ਨਾਂ ਲਊਂਗਾ। ਸਿੱਖ ਸਿਆਸਤ ਸਿੱਖਾਂ ਦਾ ਪੱਖ ਰੱਖਣ ਵਾਲੀ ਇੱਕ ਨਿਊਜ਼ ਏਜੰਸੀ ਆ ਇੰਡੀਆ ਦੇ ਵਿੱਚ। ਉਹਦੇ ਉੱਤੇ ਕਾਫੀ ਅੱਜ ਦੇ ਸਮੇਂ ਦੇ ਉੱਤੇ ਬੈਨ ਵੀ ਆ, ਬੈਨ ਨਹੀਂ ਕਹਿ ਲਓ ਕਿ ਉਹਦੀ ਰੀਚ ਘਟਾਈ ਹੋਈ ਆ। ਪਰ ਜਦੋਂ ਮੈਂ ਸਿੱਖ ਕਰਕੇ ਸਰਚ ਕੀਤਾ ਤੇ ਉਹਨਾਂ ਦੀ 3 ਵੈਬਸਾਈਟਾਂ, sikhsiasat.com, sikhsiasat.net ਤੇ sikhsiasat.com, ਉਹ ਜਿਹੜੇ ਸੀਕ੍ਰੇਟ ਲਿਸਟ ਦੇ ਵਿੱਚ ਆਈ ਹੋਈ ਸੀ। ਸੋ ਕਹਿਣ ਦਾ ਮਤਲਬ ਵੀ ਸੀਕ੍ਰੇਟ ਲਿਸਟ ਕਹਿਣ ਦਾ ਮਤਲਬ ਵੀ ਜਿਹਨੂੰ ਚੈਟ GPT ਨੇ ਯੂਜ਼ ਕੀਤਾ, ਵਰਤਿਆ ਆਪਣੇ ਮਾਡਲ ਬਣਾਉਣ ਦੇ ਵਾਸਤੇ। ਤੇ ਮੈਂ ਤਾਂ ਇਹ ਵਿੱਚ ਐਗਜ਼ਾਮਪਲ ਲਈ ਸਿੱਖ ਸਿਆਸਤ ਦੀ, ਕਿਉਂਕਿ ਉਹ ਜਿਹੜੀ ਵਾਸ਼ਿੰਗਟਨ ਪੋਸਟ ਨੇ ਰਨ ਕੀਤਾ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਆਇਆ। ਪਰ ਇਹਦੇ ਤੋਂ ਆਨਸਰ ਮਿਲ ਜੂ, ਜਵਾਬ ਮਿਲ ਜੂਗਾ ਜੋ ਤੁਸੀਂ ਗੱਲ ਕਹੀ ਕਿ ਕਿੱਦਾਂ ਕੰਟਰੀਬਿਊਟ ਕਰ ਸਕਦੇ ਆ, ਹੈ ਨਾ। ਵੇਖੋ ਆਉਣ ਵਾਲਾ ਅਸੀਂ ਅੰਮ੍ਰਿਤਪਾਲ ਵਾਲੇ ਕੇਸ ਦੇ ਵਿੱਚ ਵੀ ਗੱਲ ਕਰ ਲਈ ਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਕੋਈ ਬੰਦਾ ਕਿਸੇ ਚੀਜ਼ ਬਾਰੇ ਜਾਣਕਾਰੀ ਲੈਂਦਾ ਤੇ ਇੰਟਰਨੈਟ ਦਾ ਮਾਧਿਅਮ ਵਰਤਦਾ, ਤੇ ਇੱਕ ਨੈਚੁਰਲ ਚੀਜ਼ ਇਹ ਹੁੰਦੀ ਆ ਕਿ ਜਿਹੜੀ ਇਨਫੋਰਮੇਸ਼ਨ ਬੰਦੇ ਕੋ ਕੋਰੀ ਸਲੇਟ ਦੇ ਉੱਤੇ ਪਹਿਲੀ ਵਾਰ ਉਕਰ ਗਈ, ਉਹਦਾ ਇੰਪੈਕਟ ਜ਼ਿਆਦਾ ਹੁੰਦਾ, ਪ੍ਰਭਾਵ ਉਹ ਜ਼ਿਆਦਾ ਪਾਉਂਦੀ ਆ, ਹੈ ਨਾ। ਸੋ ਅਸੀਂ ਕੀ ਕਰ ਸਕਦੇ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਆ ਉਹ ਇੰਟਰਨੈਟ ਦੇ ਉੱਤੇ ਆਪਣੇ ਕਿਸੇ ਨਾ ਕਿਸੇ ਤਰੀਕੇ ਜੋ ਸਾਨੂੰ ਪਤਾ ਹੈ ਨਾ, ਅਸੀਂ ਇਕੱਲੇ ਪੈਸਿਵ ਲਿਸਨਰ ਨਾ ਬਣੀਏ, ਸੋਸ਼ਲ ਮੀਡੀਆ ਕੰਜ਼ਿਊਮਰ ਨਾ ਬਣੀਏ, ਅਸੀਂ ਕੰਟਰੀਬਿਊਸ਼ਨ ਦੇ ਵੱਲ ਵੀ ਜਾਈਏ। ਜੋ ਤੁਹਾਨੂੰ ਪਤਾ, ਜੋ ਤੁਹਾਨੂੰ ਲੱਗਦਾ ਸੱਚ ਆ, ਉਹਨੂੰ ਲਿਖਣ ਦੀ ਕੋਸ਼ਿਸ਼ ਕਰੀਏ, ਅੰਕਿਤ ਕਰਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਗੂਗਲ ਸਰਚ ਦੇ ਵਿੱਚ ਵੀ ਆਪਾਂ ਐਗਜ਼ਾਮਪਲ ਲੈ ਲਈ ਵੀ ਜੇ ਕਿਸੇ ਨੇ ਕੋਈ ਚੀਜ਼ ਸਿੱਖਾਂ ਬਾਰੇ ਪਾਈ ਹੋਏ ਤੇ ਉਹਦੇ 'ਚ ਕੀਵਰਡ ਰਲ ਜਾਣ ਤੇ ਗੂਗਲ ਸਰਚ ਦੇ ਵਿੱਚ ਆ ਜਾਂਦੇ ਆ। ਸੋ ਸੇਮ ਹੀ ਚੀਜ਼ ਇਹਦੇ ਵਾਸਤੇ ਹੋਣੀ ਹੈ ਕਿ ਜਿੰਨੀ ਵੈਲਿਊਏਬਲ ਇਨਫੋਰਮੇਸ਼ਨ, ਐਕੂਰੇਟ ਇਨਫੋਰਮੇਸ਼ਨ ਤੁਸੀਂ ਇਸ ਇੰਟਰਨੈਟ ਦੇ ਇਨਫਰਾਸਟਰਕਚਰ ਦੇ ਵਿੱਚ ਪਾਓਗੇ, ਉਨੀ ਜਿਹੜੀ ਜਾਣਕਾਰੀ ਉਹ ਕਿਸੇ ਨੂੰ ਮਿਲੂਗੀ। ਹਾਂ, ਪਰ ਇਹਦਾ ਨੁਕਸਾਨ ਵੀ ਇੱਥੇ ਜਿਹੜੀ ਹੁਣ ਮੈਂ ਆਪਣੇ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵੱਲ ਵੀ ਬਿਲਕੁਲ ਜਾਵਾਂਗੇ ਕਿ ਅੱਜ ਦਾ ਮੌਕਾ ਹੈਗਾ ਡਿਸਇਨਫੋਰਮੇਸ਼ਨ ਦਾ, ਮਿਸ ਇਨਫੋਰਮੇਸ਼ਨ ਦਾ ਵੀ ਤੇ ਡਿਸਇਨਫੋਰਮੇਸ਼ਨ ਦਾ ਵੀ, ਜਾਣ ਬੁੱਝ ਕੇ ਵੀ ਗਲਤ ਇਨਫੋਰਮੇਸ਼ਨ ਪੇਸ਼ ਕਰਨੀ। ਸੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ, ਜ਼ਰੂਰੀ ਨਹੀਂ ਧਾਰਮਿਕ ਘੱਟ ਗਿਣਤੀਆਂ, ਹੈ ਨਾ, ਕਲਚਰਲ ਘੱਟ ਗਿਣਤੀਆਂ, ਬੋਲੀ ਦੀ ਭਾਸ਼ਾ ਦੀ ਘੱਟ ਗਿਣਤੀਆਂ, ਜਾਂ ਹੋਰ ਵੀ ਕੋਈ ਮਿਨੋਰਟੀਜ਼ ਦੀ ਆਪਾਂ ਗੱਲ ਕਰੀਏ, ਉਹਨਾਂ ਦੇ ਵਾਸਤੇ ਇੱਕ ਟੈਕ ਲੋਕਾਂ ਦੇ ਵਾਸਤੇ ਚੈਲੰਜ ਆ ਕਿ ਉਹਨਾਂ ਦੀ ਰਾਈਟ ਰਿਪਰੈਜ਼ੈਂਟੇਸ਼ਨ, ਉਹਨਾਂ ਦਾ ਪੱਖ ਜਿਹੜਾ ਉਹ ਕਿੱਦਾਂ ਸਹੀ ਤਰੀਕੇ ਦੇ ਨਾਲ ਸਾਹਮਣੇ ਰੱਖਿਆ ਜਾ ਸਕੇ। ਉਹਦੇ ਉੱਤੇ ਵੀ ਕਾਫੀ ਜਿਹੜੀ ਕੰਮਕਾਰ ਹੋ ਰਹੇ ਆ, ਪਰ ਸਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਇਹ ਚੀਜ਼ ਆਪਾਂ ਨੂੰ ਪਹਿਲ ਦੇ ਆਧਾਰ 'ਤੇ ਰੱਖਣੀ ਚਾਹੀਦੀ ਕਿ ਅਸੀਂ ਐਜ਼ ਅ ਇੰਡੀਵਿਜੂਅਲ, ਐਜ਼ ਅ ਕਮਿਊਨਿਟੀ, ਐਜ਼ ਅ ਗਰੁੱਪ ਆਪਾਂ ਆਪਣੀ ਜਾਣਕਾਰੀ ਲੋਕਾਂ ਦੇ ਅੱਗੇ ਕਿੱਦਾਂ ਰੱਖਣੀ। ਕਿਉਂਕਿ ਬਾਏ ਦ ਐਂਡ ਆਫ ਦ ਡੇ ਜਿਹੜੀ ਆਪਾਂ ਗੱਲ ਕੀਤੀ ਕਿ ਇਹ ਹੈ ਤਾਂ ਮਸ਼ੀਨ ਲਰਨਿੰਗ ਹੀ ਆ, ਉਹਨੇ ਤੇ ਡੇਟਾ ਓਨਾ ਹੀ ਇਕੱਠਾ ਕਰਨਾ ਜਿੰਨਾ ਅਵੇਲੇਬਲ ਆ ਉਹਦੇ ਬੇਸ ਦੇ ਉੱਤੇ, ਠੀਕ ਆ। ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਸਿੱਖਾਂ ਦੀ ਗੱਲ ਕੀਤੀ, ਮੈਂ ਉਹਦੇ ਬਾਰੇ ਕੁਛ ਜੋ ਸੋ ਕਾਲਡ ਮੇਨ ਸਟਰੀਮ ਵਿੱਚ ਕੰਟਰੋਵਰਸ਼ੀਅਲ ਸਬਜੈਕਟ, ਉਹਦੇ ਬਾਰੇ ਮੈਂ ਚੈਟ GPT ਤੋਂ ਸਰਚ ਕੀਤੀ, ਹੈ ਨਾ। ਘੱਲੂ ਘਾਰੇ ਜਿਹਨੂੰ ਇੰਗਲਿਸ਼ 'ਚ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ, ਉਹਦੀ ਮੈਂ ਸਰਚ ਕੀਤੀ, ਜਾਂ ਕਿਸਾਨੀ ਐਜੀਟੇਸ਼ਨ ਦੀ ਸਰਚ ਕੀਤੀ, ਜਾਂ ਮੈਂ ਜੈਨੋਸਾਈਡ ਦੀ 1984 ਦੇ ਜੈਨੋਸਾਈਡ ਦੀ ਸਰਚ ਕੀਤੀ। ਉਹਦੇ ਬਾਰੇ ਅੱਜ ਦੇ ਸਮੇਂ ਵਿੱਚ ਚੈਟ GPT ਦੀ ਜਿਹੜੀ ਜਾਣਕਾਰੀ ਉਹ ਕਾਫੀ ਜ਼ਿਆਦਾ ਬੈਲੈਂਸਡ ਸੀ। ਇਹ ਆ ਵੀ ਉਹ ਬੈਲੈਂਸਡ ਰਵੇ, ਉਹ ਠੀਕ ਰਵੇ, ਇਹਦੇ ਲਈ ਆਪਾਂ ਨੂੰ ਇਹ ਜਿਹੜੀ ਗੁੱਡ ਇਨਫੋਰਮੇਸ਼ਨ, ਸਹੀ ਇਨਫੋਰਮੇਸ਼ਨ ਆ ਉਸ ਦੇ ਵਿੱਚ
ਪਾਉਂਦੇ ਰਹਿਣਾ ਪੈਣਾ। ਜੀ, ਤੇ ਮੈਂ ਉਹਦੇ 'ਚ ਰਿਪੀਟ ਕਰਦਾ ਕਿ ਇਹ ਸਹੀ ਇਨਫੋਰਮੇਸ਼ਨ ਹੋਣ ਦਾ ਜਿਹੜਾ ਕਾਰਨ ਸੀ, ਹੂੰ, ਉਹ ਹੈਗਾ ਸੀ ਕਿ ਜਿਹੜੇ ਮਾਡਲ ਉਹਨਾਂ ਨੇ ਵਰਤੇ, ਹੂੰ, ਚੈਟ ਜੀਪੀਟੀ ਨੇ, ਯਾ ਉੱਥੋਂ ਇਹ ਜਾਣਕਾਰੀ ਸਹੀ ਗਈ ਜਿਹਦੇ ਵਿੱਚ ਸਿੱਖ ਸਿਆਸਤ ਦਾ ਕਾਫੀ ਅਹਿਮ ਰੋਲ ਸੀ। ਤੁਸੀਂ ਸਾਰੇ ਇਹ ਤਾਂ ਇਨਫੋਰਮੇਸ਼ਨ ਪਬਲਿਕ ਹੀ ਆ। ਤੁਸੀਂ ਵਿਸ਼ਨ ਹਾਂ, ਨਿਊਜ਼ ਉਹਨਾਂ ਦੇ ਦੀ ਵਿੱਚ ਜਾ ਵੈਬਸਾਈਟ ਤੇ ਕੇ ਤੁਸੀਂ ਜਾਓ ਤਾਂ ਮੈਨੂੰ ਲੱਗਦਾ ਸੀਕ੍ਰੇਟ ਵੈਬਸਾਈਟ ਹਾਂ, ਕੀਵਰਡ ਪਾ ਕੇ ਸਰਚ ਕਰ ਸਕਦੇ ਹੋ ਹਾਂਜੀ, ਹਾਂ। ਤੇ ਉਹਦੇ ਵਿੱਚ ਸਿੱਖ ਤੁਹਾਨੂੰ ਸਾਰੀ ਇੰਸਟੀਚਿਊਟ ਦੇ ਜਾਣਕਾਰੀ ਆਈ ਥਿੰਕ ਸਭ ਤੋਂ ਜ਼ਿਆਦਾ ਜਿਹੜਾ ਉਹ ਰੈਂਕ ਜਿਹੜਾ ਉਹ ਰਿਹਾ। ਹੋਰ ਵੀ ਬਹੁਤ ਸਾਰੀਆਂ ਸਿੱਖ ਨੈਟ, ਸਿੱਖ ਜੀ, ਫਿਲਾਸਫੀ, ਸਿੱਖ ਆਨਸਰ, ਸਿੱਖ ਸਿਆਸਤ, ਇੱਥੋਂ ਤੱਕ ਕਿ ਸਿੱਖ ਮੈਟਰੀਮੋਨੀ ਵਰਗੀਆਂ ਵੀ ਜੀ, ਵੈਬਸਾਈਟ ਬਿਲਕੁਲ। ਜਿਹੜੀਆਂ ਤੋਂ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹ ਚੱਕ ਰਹੇ ਆ। ਸੋ ਇਹ ਚੀਜ਼ ਆ।